ਸਤਿ ਸ਼੍ਰੀ ਅਕਾਲ ਜੀ। ਮੈਂ ਹਰਪ੍ਰੀਤ ਸਿੰਘ ਖੇੜਾ ਯੂਬਾ ਸਿਟੀ ਤੋਂ ਬੋਲਦਾ ਭਾਜੀ। ਮੈਨੂੰ ਹੋਮਲੈਂਡ ਸਿਕਿਉਰਿਟੀ ਵਾਲਿਆਂ ਨੇ ਆਡਿਟ ਕੀਤਾ। ਪਹਿਲਾਂ ਤਾਂ ਉਹਨੇ ਮੇਰੇ ਘਰ ਸਮਨ ਭੇਜ ਕੇ ਮੈਨੂੰ ਕਹਿੰਦੇ ਯੂ ਹੈਵ ਓਨਲੀ 3 days, 3 ਦਿਨ ਦੇ ਵਿੱਚ ਰਿਸਪੌਂਡ ਬੈਕ ਕਰ। ਉਹਨੇ ਮੇਰੇ ਕੋਲੋਂ ਸਾਰੇ ਜਿੰਨੇ ਮੇਰੇ EMPLOYEE ਸੀਗੇ ਉਹਨਾਂ ਦੇ I-9 ਫਾਰਮਸ ਮੰਗੇ ਤੇ ਉਹਨਾਂ ਦਾ ਸਾਰਿਆਂ ਦਾ ਸਟੇਟਸ ਮੰਗਿਆ, ਇਮੀਗ੍ਰੇਸ਼ਨ ਸਟੇਟਸ ਮੰਗਿਆ, ਮਤਲਬ ਉਹਨਾਂ ਦਾ ਜਿਹੜਾ। ਹਾਂਜੀ ਮੈਂ ਉਹ ਸਾਰਾ ਉਹਨਾਂ ਨੂੰ ਪ੍ਰੋਵਾਈਡ ਕੀਤਾ। ਉਸ ਤੋਂ ਬਾਅਦ ਉਹਨਾਂ ਨੂੰ ਸਾਰਾ ਈਮੇਲ ਕੀਤਾ ਤਾਂ ਉਹ ਕਹਿੰਦੇ ਵੀ ਸਾਰਾ ਕੁਝ ਠੀਕ ਹੈ, ਅਸੀਂ ਤੈਨੂੰ ਦੱਸਾਂਗੇ। ਹੁਣ ਮੈਨੂੰ ਪਰਸੋਂ ਕਾਲ ਫੇ ਉਹਨਾਂ ਦੀ ਆਈ ਆ। ਉਹ ਕਹਿੰਦੇ ਵੀ ਅਸੀਂ ਨਾ ਵਿੱਚੋਂ ਮੇਰੇ ਕੋਲ 100 ਤੋਂ ਜ਼ਿਆਦਾ EMPLOYEE ਸੀਗੇ ਟੋਟਲ। ਠੀਕ ਹੈ ਜੀ। ਛੱਡ ਗਏ ਉਹ ਕੰਮ ਤੋਂ, ਕੋਈ ਕਰ ਰਹੇ ਆ, ਕੋਈ ਲੇਟ ਆਫ ਆ। ਮੈਨੂੰ ਕਹਿੰਦੇ ਹੁਣ ਤੇਰੇ ਜਿਹੜੇ EMPLOYEE ਆ ਉਹਨਾਂ ਵਿੱਚੋਂ ਅਸੀਂ 15 ਜਾਣੇ ਉਹਨੇ ਪਿਕ ਕੀਤੇ ਆ। ਉਹਨਾਂ ਵਿੱਚ ਅਮਰੀਕਨ ਸਿਟੀਜ਼ਨ ਵੀ ਆ, ਗ੍ਰੀਨ ਕਾਰਡ ਹੋਲਡਰ ਵੀ ਆ, ਉਹਨਾਂ ਵਿੱਚ ਵਰਕ ਪਰਮਿਟ ਵਾਲੇ ਵੀ ਆ। ਇਹ ਮਤਲਬ ਪਿਕ ਕਿਤੇ ਤੋਂ ਭਾਵ ਮਤਲਬ ਉਹਨਾਂ ਨੇ ਅੱਗੇ ਆਡਿਟ ਕਰਨਾ ਜਾਂ ਉਹਨਾਂ ਨੂੰ ਕੀ ਕਰਨਾ ਆ? ਪਿਕ ਕਿਤੇ ਦਾ ਭਾਵ ਉਹਨਾਂ ਨੂੰ ਕਹਿੰਦੇ ਜੀ ਅਸੀਂ ਕਾਲਾਂ ਕਰ ਰਹੀਆਂ, ਸਾਨੂੰ ਉਹਨਾਂ ਫੋਨ ਨੰਬਰ ਪ੍ਰੋਵਾਈਡ ਕਰੋ, ਇਨਫੋਰਮੇਸ਼ਨ। ਅੱਛਾ ਹਾਂ, ਇਨਫੋਰਮੇਸ਼ਨ ਪ੍ਰੋਵਾਈਡ ਸਾਨੂੰ ਕਰੋ, ਅਸੀਂ ਉਹਨਾਂ ਨੂੰ ਕਾਲ ਕਰਕੇ ਅਸੀਂ ਉਹਨਾਂ ਦੀ ਇੰਟਰਵਿਊ ਕਰਨੀ ਆ। ਅੱਛਾ। ਮੈਂ ਉਹਨਾਂ ਨੂੰ ਇਹ ਵੀ ਪੁੱਛਿਆ, ਮੈਂ ਕਿਹਾ ਇੰਟਰਵਿਊ ਤੁਸੀਂ ਫੋਨ ਤੇ ਕਰਨੀ, ਕੀ ਕਰਨਾ? ਉਹ ਕਹਿੰਦੇ ਨਹੀਂ, ਅਸੀਂ ਹੋ ਸਕਦਾ ਅਸੀਂ ਪਰਸਨਲੀ ਇੰਟਰਵਿਊ ਕਰੀਏ ਉਹਨਾਂ ਦੀ। ਅੱਛਾ, ਫੇਸ ਟੂ ਫੇਸ ਕਿਉਂ ਕਰ ਰਹੇ ਆ? ਪਰ ਮੈਂ ਤਾਂ ਉਹਨਾਂ ਨੂੰ ਦੱਸ ਦਿੱਤਾ, ਮੈਂ ਕਿਹਾ ਮੇਰੇ ਕੋਲ EMPLOYEE ਆ ਬੰਦੇ। ਤੁਸੀਂ ਕਿੰਨੇ ਚਿਰ ਤੋਂ ਬਿਜ਼ਨਸ ਦੇ ਵਿੱਚ ਹੋ ਹਰਪ੍ਰੀਤ ਜੀ? ਸਿੰਸ 1997। ਅੱਛਾ। ਸੋ ਤੇ ਇਹ ਜਿਹੜੇ 100 ਦੇ ਕਰੀਬ ਤੁਹਾਡੇ EMPLOYEE ਰਹੇ ਆ, ਹਨਾ? ਸੋ ਇਹ ਟੋਟਲ ਜਿੰਨੇ ਸੋ ਫਾਰ ਰਹੇ ਉਹ ਸਾਰਿਆਂ ਦੀ ਡਾਟਾ ਉਹਨਾਂ ਨੇ ਮੰਗਿਆ ਪਿਛਲੇ 2 ਸਾਲ ਤੋਂ? ਪਿਛਲੇ 2 ਸਾਲ ਦਾ। ਠੀਕ ਆ। ਹਾਂ, ਜਿਹੜੇ ਪਿਛਲੇ 2 ਸਾਲ ਤੋਂ ਮੇਰੇ ਕੋਲ ਸਾਰੇ EMPLOYEE ਰਹੇ ਉਹਨਾਂ ਸਾਰਿਆਂ ਦਾ ਮੰਗਿਆ ਸੀ। ਤੇ ਤੁਹਾਡੇ ਜਾਣਕਾਰ ਕੋਈ ਹੋਰ ਟਰੱਕਿੰਗ ਕੰਪਨੀ ਵਾਲੇ ਜਾਂ ਹੋਰ ਬਿਜ਼ਨਸ ਵਾਲੇ, ਉਹਨਾਂ ਨੂੰ ਵੀ ਇਦਾਂ ਦੇ ਕੋਈ ਸਮਨ ਜਾਂ ਇਦਾਂ ਦੀ ਇਨਫੋਰਮੇਸ਼ਨ ਪੁੱਛੀ ਗਈ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੁਆਰਾ? ਕਿਸੇ ਨੂੰ ਨਹੀਂ ਪੁੱਛੀ ਗਈ। ਜਿਹੜੇ ਮੈਨੂੰ ਜਾਣਦੇ ਆ, ਮੈਂ ਹੋਮਲੈਂਡ ਸਿਕਿਉਰਿਟੀ ਵਾਲਿਆਂ ਨੂੰ ਵੀ ਪੁੱਛਿਆ ਸੀ, ਮੈਂ ਕਿਹਾ ਵਾਟਸ ਗੋਇੰਗ ਔਨ? ਕਹਿੰਦਾ ਆਈ ਡੋਨਟ ਨੋ, ਕਹਿੰਦਾ ਦਿਸ ਇਜ਼ ਦ ਫਰਸਟ ਟਾਈਮ ਆਮ ਡੂਇੰਗ ਇਟ। ਅੱਛਾ। ਉਹ ਕਹਿੰਦਾ ਮੈਂ ਪਹਿਲੀ ਵਾਰ ਮੈਂ ਵੀ ਕਰ ਰਿਹਾ। ਤੇ ਟੀਮ ਕਿੱਥੋਂ ਆਈ ਸੀਗੀ ਇਹ? ਮਤਲਬ ਕੈਲੀਫੋਰਨੀਆ ਦੀ ਟੀਮ ਸੀਗੀ? 650 ਕੈਪੀਟਲ ਮਾਲ ਡਰਾਈਵ। ਪਹਿਲਾਂ ਮੇਰੇ ਘਰ ਆਏ, ਮੇਰੀ ਮਾਮ ਨੇ ਉਹਦਾ ਦਰਵਾਜ਼ਾ ਖੋਲਿਆ, ਉਹ ਕਹਿੰਦੀ ਘਰ ਹੈ ਨਹੀਂ ਨਾ। ਅੱਛਾ, ਬਿਨਾਂ ਦੱਸੇ ਤੋਂ ਆਏ? ਹਾਂ, ਬਿਨਾਂ ਦੱਸੇ ਤੋਂ ਆਏ। ਫਿਰ ਉਹ ਕਹਿੰਦੇ ਪੂਰੀ ਪੰਜਾਬੀ ਟਰਾਂਸਲੇਟਰ ਲਿਆਂਦੀ। ਮੈਂ ਸੈਕਰਾਮੈਂਟੋ ਸੀਗਾ ਅਪੁਆਇੰਟਮੈਂਟ ਤੇ ਡੈਂਟਿਸਟ ਦੇ। ਮੈਨੂੰ ਉਹਨਾਂ ਦੀ ਕਾਲ ਆਈ, ਮੈਨੂੰ ਕਹਿੰਦੇ ਤੁਸੀਂ ਸੈਕਰਾਮੈਂਟੋ ਆ? ਮੈਂ ਕਿਹਾ ਯੈਸ। ਕਹਿੰਦਾ ਉਹਨੇ ਐਗਜ਼ੈਕਟ ਮੇਰੀ ਲੋਕੇਸ਼ਨ ਦੱਸੀ ਫੋਨ ਦੇ ਉੱਤੇ ਵੀ ਤੁਸੀਂ ਇੱਥੇ ਖੜੇ ਆ? ਮੈਂ ਕਿਹਾ ਹਾਂ, ਮੈਂ ਇੱਥੇ ਆ। ਮੈਨੂੰ ਨਹੀਂ ਪਤਾ ਉਹਨੇ ਫੋਨ ਤੋਂ ਕਿੱਦਾਂ ਟਰੈਕ ਕੀਤਾ, ਕੀ ਕੀਤਾ। ਮੈਨੂੰ ਕਹਿੰਦੇ ਕਿੰਨੇ ਵਜੇ? ਮੈਂ ਕਿਹਾ ਮੈਂ 12 ਆਫ ਹੋਣਾ। ਉਹ ਕਹਿੰਦੇ ਤੂੰ you want me come to you or you want me come to the office? Either or. ਮੈਂ ਕਿਹਾ ਆਫਿਸ ਮੈਂ ਆ ਜਾਂਦਾ, I don't care। ਮੈਂ ਆਫਿਸ ਆ ਜਾਂਦਾ। ਉਹਨੇ ਮੈਨੂੰ 650 ਕੈਪੀਟਲ ਮਾਲ ਦਾ ਐਡਰੈਸ ਦਿੱਤਾ, ਜਿਹੜਾ ਕਿ ਹੋਮਲੈਂਡ ਸਿਕਿਉਰਿਟੀ ਵਾਲਿਆਂ ਦਾ ਆ। ਮੈਂ ਉੱਥੇ ਅਜੇ ਗਿਆ ਹੀ ਆ, ਪਾਰਕ ਲਾਇਆ ਆਪਣੀ ਗੱਡੀ ਪ੍ਰਾਈਵੇਟ ਪਾਰਕਿੰਗ 'ਚ। ਅਜੇ ਤੁਰ ਕੇ ਉਧਰ ਨੂੰ ਤੁਰਿਆ ਜਾਂਦਾ, ਜਾਨੂੰ ਮੋਹਰੇ ਬੰਦਾ ਆਫਿਸ 'ਚੋਂ ਨਿਕਲ ਕੇ ਆਇਆ, ਮੈਨੂੰ ਕਹਿੰਦਾ ਹਰਪ੍ਰੀਤ ਖੇੜਾ। ਜਿੱਦਾਂ ਕਿ ਉਹਦੇ ਕੋਲ ਉਹਨੂੰ ਐਗਜ਼ੈਕਟ ਪਤਾ ਸੀ ਮੈਂ ਕੌਣ ਆ। ਅੱਛਾ ਜੀ। ਇੰਨੀ ਸਰਵੇਲੈਂਸ? ਹਾਂਜੀ। ਉਹਨੇ ਉਸੇ ਵੇਲੇ ਮੈਨੂੰ ਸਮਨ ਦਿੱਤੇ। ਮੈਨੂੰ ਕਹਿੰਦਾ ਤੇਰੇ ਸਾਹਮਣੇ ਸਰਵ ਤੈਨੂੰ ਹੋ ਗਿਆ, ਇੱਥੇ ਸਾਈਨ ਕਰ, ਯੂ ਰਿਸੀਵਡ ਇਟ। ਮੈਂ ਕਿਹਾ ਵਾਟਸ ਦਿਸ ਅਬਾਊਟ? ਕਹਿੰਦਾ ਆਡਿਟ ਆ। ਕਹਿੰਦਾ ਨਵਾਂ ਅਸੀਂ ਸਾਰੀਆਂ ਕੰਪਨੀਆਂ ਕਹਿੰਦਾ ਨਾਰਦਰਨ ਕੈਲੀਫੋਰਨੀਆ ਦੀਆਂ ਆਡਿਟ ਕਰਨੀਆਂ। ਅੱਛਾ। ਅੱਛਾ ਜੀ। ਹਾਂਜੀ। ਤੇ ਤੁਸੀਂ ਕਿਸੇ ਲਾਇਰ ਨੂੰ ਵੀ ਕੰਟੈਕਟ ਕੀਤਾ ਕਿ ਨਹੀਂ? ਨਹੀਂ, ਮੈਂ ਨਹੀਂ ਕੀਤਾ, ਕਿਉਂਕਿ ਜੋ ਉਹਨੀ ਮੈਂ ਜਿਹੜੀ ਕੰਪਨੀ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਸਾਨੂੰ ਚਾਹੀਦੀ ਹੁੰਦੀ ਹੈ ਹਾਇਰਿੰਗ ਪ੍ਰੋਸੈਸ ਦੇ ਲਈ, ਉਹ ਸੀਗੀ ਤੁਹਾਡੇ ਕੋਲ? ਮੈਂ 100% ਕੀਤੀ ਉਹ ਸੀਗੀ। ਮੈਂ ਉਹਨਾਂ ਨੂੰ ਇਹ ਵੀ ਦੱਸਿਆ, ਮੈਂ ਕਿਹਾ ਮੇਰੇ ਕੋਲ ਤਾਂ ਜਿਹੜੇ ਚਿਕਾ ਬਣਾਉਣ ਵੀ BBSI ਗਰੁੱਪ ਹੈਗਾ ਆ। ਉਹ ਕਹਿੰਦੇ ਯਾ ਦੈਟਸ ਮਲਟੀ ਮਿਲੀਅਨਰ ਕੰਪਨੀ। ਕਹਿੰਦੇ ਵੀ ਨੋ ਦੈਮ। ਕਹਿੰਦੇ ਯੂ ਆਰ ਫਾਈਨ। ਸੋ ਇਹ ਪ੍ਰਾਈਵੇਟ ਬੰਦਾ ਸੀਗਾ ਬੇਸਿਕਲੀ ਜਿਹਨੇ ਤੁਹਾਨੂੰ ਸਮਨ ਸਰਵ ਕੀਤੇ ਆ ਉਹਨਾਂ ਦੇ ਵੱਲੋਂ? ਯੂਜਲੀ ਇਦਾਂ ਹੀ ਕਰਦੇ ਹੁੰਦੇ ਆ, ਤਾਂ ਹੀ ਉਹ ਤੁਹਾਨੂੰ ਉੱਥੇ ਪਾਰਕਿੰਗ ਲੋਟ 'ਚ ਹੀ ਉਹਨੇ ਘੇਰ ਲਿਆ ਤੁਹਾਨੂੰ ਉੱਥੇ। ਹੋਮਲੈਂਡ ਸਿਕਿਉਰਿਟੀ ਦਾ ਹੀ ਸੀਗਾ ਬੰਦਾ, ਪ੍ਰਾਈਵੇਟ ਉਹਨਾਂ ਦਾ ਹੀ ਹੋਣਾ ਰਾਜ, ਉਹਨਾਂ ਦਾ ਹੀ ਹੋਣਾ। ਹੋਮਲੈਂਡ ਸਿਕਿਉਰਿਟੀ EMPLOYEE ਹੋਣਾ ਜੀ, ਬਿਲਕੁਲ। ਹਾਂਜੀ, ਉਹਨੇ ਆਪਣੀ ਬਕਾਇਦਾ ID ਦਿੱਤੀ, ਮੈਨੂੰ ਦਿਖਾਇਆ, ਸਾਰਾ ਕੁਝ ਦਿਖਾਇਆ ਹੋਮਲੈਂਡ ਸਿਕਿਉਰਿਟੀ ਦਾ। ਹਾਂਜੀ। ਉਹ ਤੋਂ ਬਾਅਦ ਫਿਰ ਉਹ ਤੁਹਾਡੇ ਆਫਿਸ ਆਏ? ਹਾਂਜੀ। ਨਹੀਂ, ਆਫਿਸ ਨਹੀਂ ਆਏ। ਉਹ ਮੈਨੂੰ ਕਹਿੰਦੇ ਸਾਰੀ ਇਨਫੋਰਮੇਸ਼ਨ ਈਮੇਲ ਕਰ। ਤੁਸੀਂ ਈਮੇਲ ਕਰਤੀ ਫਿਰ ਉਹਨਾਂ ਨੂੰ? ਉਹ ਸਾਰੀ ਕਰ ਦਿੱਤੀ ਉਹਨਾਂ ਨੂੰ। ਮੈਂ ਵਿਦਨ 3 ਡੇ ਉਹਨੇ ਦਿੱਤੇ ਸੀ, 3 ਦਿਨਾਂ ਵਿੱਚ ਮੇਰੇ ਕੋਲ ਸਾਰੀ ਪਈ ਸੀਗੀ। ਮੈਂ ਉਦਣ ਹੀ ਹੁਣ ਉਹਨਾਂ 'ਚੋਂ ਉਹਨਾਂ ਨੇ 15 ਜਾਣਿਆਂ ਨੂੰ ਇੰਟਰਵਿਊ ਕਰਨਾ ਆ? ਹਾਂਜੀ।
ਜਿਹਨਾਂ ਸਿਟੀਜ਼ਨ ਵੀ ਆ, ਗ੍ਰੀਨ ਕਾਰਡ ਹੋਲਡਰ ਵੀ ਆ ਤੇ ਵਰਕ ਸਾਰੇ ਹੀ ਆ ਗੋਰੇ ਗੋਰੀਆਂ ਵੀ ਆ, ਗੋਰੇ ਆ ਸਾਰੇ ਹੀ ਮਤਲਬ ਬੇਸਿਕਲੀ ਉਹਨਾਂ ਨੇ ਹਰ ਵੈਰਾਈਟੀ ਨੂੰ। ਤੁਹਾਡਾ ਦੱਸਣ ਦਾ ਬਹੁਤ ਵਾਰ ਕੀ ਹੁੰਦਾ ਨਾ, ਆਪਣੇ ਜਿਹੜੇ ਇਦਾਂ ਹੁੰਦੀ ਆ ਆਪਾਂ ਨੂੰ ਦੱਸਦੇ ਨਹੀਂ ਹੈ। ਸੋ ਇਹ ਸਾਡਾ ਤਾਂ ਸ਼ੋਅ ਕਰਨ ਦਾ ਮਤਲਬ ਇਹੀ ਆ ਵੀ ਇੱਕ ਦੂਜੇ ਦੀ ਹੈਲਪ ਹੋ ਜਾਵੇ ਭਾਈ, ਜੇ ਕਿਸੇ ਨਾਲ ਕੀ ਕੁਝ ਵਾਪਰਿਆ ਦੂਜਾ ਬੰਦਾ ਤਿਆਰ ਰਹੇ ਵੀ ਜੇ ਕੱਲ ਨੂੰ ਮੇਰਾ ਆਡਿਟ ਹੋਣਾ, ਮੇਰੀ ਆਪਣੇ ਡਾਕੂਮੈਂਟ ਬਾਈ ਇਕੱਠੇ ਕੁੱਠੇ ਕਰਕੇ ਰੱਖੋ। ਜਿੱਦਾਂ ਇਹ ਦੱਸ ਰਹੇ ਵੀ ਉਹ ਕਹਿੰਦੇ ਆ ਵੀ ਇਹਨਾਂ ਨੇ ਜਿੱਦਾਂ ਉਹਨਾਂ ਨੇ ਦੱਸਿਆ ਉਹਨਾਂ ਅਫਸਰਾਂ ਨੇ ਵੀ ਸਾਰੇ ਨਦਰਨ ਕੈਲੀਫੋਰਨੀਆ ਦੀਆਂ ਕੰਪਨੀਆਂ ਨੂੰ ਕਰਨਾ। ਇਹ ਵੀ ਪੁੱਛਿਆ ਮੈਨੂੰ, ਉਹਨੇ ਇਹ ਵੀ ਪੁੱਛਿਆ ਵੀ ਤੇਰੇ 1099 EMPLOYE ਕਿੰਨੇ ਆ ਤਾਂ W2 ਤੇ ਕਿੰਨੇ ਆ। ਅੱਛਾ ਜੀ। ਮੈਂ ਮੈਂ ਕਿਹਾ ਮੇਰੇ ਤਾਂ 100% W2 ਆ, ਦੇयर इज नो 1099। ਅੱਛਾ ਜੀ। ਇਹ ਵੀ ਉਹਨੇ ਕੁਐਸਚਨ ਮੈਨੂੰ ਕੀਤਾ। ਸੋ ਮਤਲਬ AB5 ਦੀ ਇਨਫੋਰਸਮੈਂਟ ਵੀ ਨਾਲ ਆ ਰਹੀ ਆ ਤੇ ਨਾਲ ਇਹ ਵੀ ਜਿਹੜੇ ਸਵਾਲ ਜਵਾਬ ਆ ਉਹ ਹੋ ਰਹੇ ਆ। ਸੋ ਸਾਰਾ ਕੁਝ ਹੀ ਹੋ ਰਿਹਾ ਪੈਰਲਲੀ। ਹਾਂਜੀ ਜੀ। ਚਲੋ ਥੈਂਕ ਯੂ ਹਰਪ੍ਰੀਤ ਹੈੜਾ ਜੀ, ਬਹੁਤ ਸ਼ੁਕਰੀਆ ਜੀ। ਥੈਂਕ ਯੂ।